ਪਰ ਜੋ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਆ, ਅੱਜ ਫੋਰਚੂਨ ਮੈਗਜ਼ੀਨ ਨੇ ਇਹ ਕਾਫੀ ਵੱਡੀ ਜਿਹੜੀ ਰਿਪੋਰਟ ਆ ਜਾਰੀ ਕੀਤੀ ਆ, ਜਿਹਦੇ ਮੁਤਾਬਕ ਉਹਨਾਂ ਨੇ ਇਹ ਕਿਹਾ ਵੀ ਪ੍ਰੈਜ਼ੀਡੈਂਟ ਟਰੰਪ ਹੋਣਾ ਦਾ ਜਿਹੜਾ ਕ੍ਰੈਕਡਾਊਨ ਆ ਇਮੀਗ੍ਰੇਸ਼ਨ ਦੇ ਉੱਤੇ, ਉਹਦੇ ਨਾਲ 80% ਪਲੰਜ ਹੋਇਆ ਇਮੀਗ੍ਰੇਸ਼ਨ ਇਮੀਗ੍ਰਾਂਟ ਏਮਪਲੋਇਮੈਂਟ ਦੇ ਵਿੱਚ, ਜਿਹਦੇ ਨਾਲ ਟੋਟਲੀ ਜਿਹੜੀ ਲੇਬਰ ਮਾਰਕੀਟ ਆ ਉਹ ਰੀਸ਼ੇਪ ਹੋ ਰਹੀ ਆ। ਗੋਲਡਮੈਨ ਸੈਕ ਇਹ ਕਹਿ ਰਿਹਾ ਹੈਗਾ, ਕਿਉਂਕਿ ਇਹ ਤਾਂ ਕਹਿੰਦੇ ਬਈ 80% ਕਲੈਪਸ ਇਨ ਨੈਟ ਇਮੀਗ੍ਰੇਸ਼ਨ ਟੂ ਯੂਐਸ, ਬਹੁਤ ਵੱਡਾ ਨੰਬਰ ਹੈਗਾ ਆ। 2010 ਤਾਈਂ ਹਰ ਸਾਲ 1 ਮਿਲੀਅਨ ਦੇ ਕਰੀਬ ਜਿਹੜੇ ਇਮੀਗ੍ਰੈਂਟਸ ਐਡ ਹੁੰਦੇ ਸੀ, ਜਿਹੜੇ ਲੀਗਲੀ ਆਪਾਂ ਗੱਲ ਕਰ ਰਹੇ ਹੈਗੇ ਆ। ਸੋ ਉਹ ਫਿਗਰ ਘਟ ਕੇ 2025 ਚ 5 ਲੱਖ ਰਹਿ ਗਿਆ, ਤੇ 2026 ਦੇ ਵਿੱਚ ਇਸ ਸਾਲ ਚ ਉਹ ਹੋਰ ਘਟ ਕੇ ਸਿਰਫ 2 ਲੱਖ ਰਹਿ ਜਾਣਾ ਆ। ਸੋ ਇਹਦਾ ਮਤਲਬ ਇਹ ਆ ਵੀ 80% ਡਿਕਲਾਈਨ ਫਰੋਮ ਹਿਸਟੋਰੀਕਲ ਬੇਸਲਾਈਨ, ਇਹਦਾ ਬਹੁਤ ਵੱਡਾ ਅਸਰ ਪੈਣ ਜਾ ਰਿਹਾ ਅਮਰੀਕਾ ਦੀ ਇਕਨੋਮੀ ਦੇ ਉੱਤੇ। ਯੂਜਲੀ ਕੀ ਹੁੰਦਾ, ਮੋਸਟਲੀ ਜਿਹੜੇ ਇਮੀਗ੍ਰੈਂਟਸ ਆ ਉਹ ਆਉਂਦੇ ਆ, ਹਾਰਡ ਵਰਕ ਕਰਦੇ ਆ ਮੈਜੋਰਟੀ ਦੇ ਵਿੱਚ, ਪ੍ਰਾਪਰਟੀਆਂ ਖਰੀਦਦੇ, ਬਿਜ਼ਨਸ ਸਟਾਰਟ ਕਰਦੇ। ਪਿਛਲੇ ਦਿਨਾਂ 'ਚ ਵੀ ਆਪਾਂ ਰਿਪੋਰਟਾਂ ਸਾਂਝੀਆਂ ਕੀਤੀਆਂ ਸੀਆਂ। ਫੈਕਟ ਆ, ਜਿਹੜੇ ਸਮਾਲ ਬਿਜ਼ਨਸਿਸ ਆ ਮੈਜੋਰਟੀ ਦੇ ਵਿੱਚ ਉਹ ਜਿਹੜੇ ਇਮੀਗ੍ਰੈਂਟਸ ਆ ਉਹ ਸਟਾਰਟ ਕਰਦੇ ਹੈਗੇ ਆ। ਪਰ ਜੇ ਇੰਨਾ ਜ਼ਿਆਦਾ ਉਹਨਾਂ 'ਚ ਘਾਟਾ ਹੁੰਦਾ ਗਿਆ ਤੇ ਇਹ ਇਕਨੋਮੀ ਦੇ ਉੱਤੇ ਬਹੁਤ ਵੱਡਾ ਅਸਰ ਪੈਣ ਜਾ ਰਿਹਾ। ਕੱਲਾ ਇਹ ਨਹੀਂ ਹੈ ਇਮੀਗ੍ਰੈਂਟਸ ਦੇ ਆਉਣ ਦੇ ਵਿੱਚ ਜਿਹੜਾ ਇੰਨਾ ਡਿਪ ਹੋਣ ਜਾ ਰਿਹਾ 80%। ਇਸ ਤੋਂ ਬਿਨਾਂ 75 ਮੁਲਕਾਂ ਦੇ ਉੱਤੇ ਤਾਂ ਬੈਨ ਲਾ ਦਿੱਤਾ ਪਰਮਾਨੈਂਟ ਇਮੀਗ੍ਰੇਸ਼ਨ ਦਾ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ 75 ਮੁਲਕ ਜਿਹੜੇ ਹੈਗੇ ਆ, ਸੋ ਉਹਦੇ 'ਚ ਉਹ ਪਰਮਾਨੈਂਟਲੀ ਆਏ ਨਹੀਂ ਸਕਦੇ ਹੈਗੇ, ਤੁਸੀਂ ਅਪਲਾਈ ਨਹੀਂ ਕਰ ਸਕਦੇ ਪਰਮਾਨੈਂਟਲੀ। ਸੋ ਉਹ ਇੱਕ ਬਹੁਤ ਵੱਡਾ ਅਸਰ ਹੋਣ ਜਾ ਰਿਹਾ। ਸੋ ਲੇਬਰ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਚੇਂਜਸ ਹੋਣ ਜਾ ਰਹੀ ਹੈਗੀ ਆ। 70,000 ਜੌਬਸ ਜੋ ਆ ਪਰ ਮੰਥ ਕ੍ਰੀਏਟ ਹੋਈਆਂ, ਪਰ ਇਹ 2026 ਦੇ ਵਿੱਚ ਘਟ ਕੇ ਇਹ 50,000 ਰਹਿ ਜਾਣੀਆਂ ਹੈਗੀਆਂ, ਕਿਉਂਕਿ ਜਿਹੜਾ AI ਆ ਉਹਦੇ ਨਾਲ ਬਹੁਤ ਵੱਡਾ ਅਸਰ ਪੈਣ ਜਾ ਰਿਹਾ ਹੈਗਾ। ਸ਼ੈਡੋ ਵਰਕਫੋਰਸ ਤੇ ਇਕਨੋਮਿਕ ਰਿਸਕ ਆ। ਸੋ ਈਵਨ ਦੋ ਇਹ ਕਿਹਾ ਜਾ ਰਿਹਾ ਵੀ ਅਨਪਲਾਇਮੈਂਟ 4.3% ਦੇ ਲਾਗੇ, 4.2% ਦੇ ਲਾਗੇ ਆ, ਪਰ ਬਹੁਤ ਸਾਰੇ ਜਿਹੜੇ ਇਮੀਗ੍ਰੈਂਟਸ ਆ ਉਹ ਵਰਕ ਦੇ ਉੱਤੇ ਨਹੀਂ ਜਾ ਰਹੇ, ਕੰਮ ਦੇ ਉੱਤੇ ਨਹੀਂ ਜਾ ਰਹੇ, ਘਰਾਂ ਦੇ ਵਿੱਚ ਰਹਿ ਰਹੇ ਆ, ਡਰ ਰਹੇ ਆ ਇਮੀਗ੍ਰੇਸ਼ਨ ਕਰਕੇ ਵੀ ਸਾਨੂੰ ਕਿਤੇ ਅਰੈਸਟ ਨਾ ਕੀਤਾ ਜਾਵੇ। ਗੋਲਡਮੈਨ ਸੈਕ ਦੇ ਜਿਹੜੇ ਚੀਫ ਇਕੋਨੋਮਿਸਟ ਆ ਜੈਨ ਹੈਟਜ਼ੂਅਸ, ਉਹਨਾਂ ਨੇ ਇਹ ਕਿਹਾ ਵੀ ਮਾਡਰਨ ਰਿਸੈਸ਼ਨ ਦੀ ਪ੍ਰੋਬੇਬਿਲਿਟੀ 20% ਆ ਆਉਣ ਵਾਲੇ 12 ਮਹੀਨਿਆਂ 'ਚ। ਉਹਨਾਂ ਨੇ ਇਹ ਕਿਹਾ ਵੀ ਜੇ ਲੇਬਰ ਮਾਰਕੀਟ ਸਟੇਬਲਾਈਜ਼ ਹੋ ਜਾਂਦੀ ਆ ਤੇ ਅਨਪਲਾਇਮੈਂਟ ਰੇਟ ਜਿਹੜਾ 4.5% ਦੇ ਕਰੀਬ ਰਹੂਗਾ। ਪਰ ਕਹਿੰਦੇ ਵੀ ਜੋ ਕੁਝ ਆਪਾਂ ਦੇਖ ਰਹੇ ਆ ਜਾਂ ਰਿਸਕ ਹੈਗੇ ਆ ਉਹ ਵਰਸ ਆਊਟਕਮ ਵੱਲ ਹੁੰਦੇ ਜਾ ਰਹੇ ਹੈਗੇ ਆ। ਲੇਬਰ ਡਿਮਾਂਡ ਤੇ ਪੋਟੈਂਸ਼ੀਅਲ ਕਹਿੰਦੇ ਫਾਸਟਰ ਤੇ ਮੋਰ ਡਿਸਰਪਟਿਵ ਡਿਪਲੋਇਮੈਂਟ ਆਫ ਆਰਟੀਫਿਸ਼ੀਅਲ ਇੰਟੈਲੀਜੈਂਸ। ਸੋ ਵਾਈਟ ਕਾਲਰ ਜੌਬਸ ਵੀ ਬਹੁਤ ਜ਼ਿਆਦਾ ਜਿਹੜੀਆਂ ਜਾ ਰਹੀਆਂ ਹੈਗੀਆਂ। ਸੋ ਅੱਜ ਫੋਰਚੂਨ ਮੈਗਜ਼ੀਨ ਨੇ ਇਹ ਦੱਸਿਆ ਵੀ ਇੰਨੇ ਜਿਹੜੇ ਨੰਬਰ ਆ ਉਹ ਇਮੀਗ੍ਰੈਂਟਸ ਦੇ ਵਿੱਚ ਘਟ ਰਹੇ ਹੈਗੇ ਆ। ਇਹ ਸਰੋਤਿਆਂ ਨੂੰ ਇਹ ਦੱਸਦੇ ਜਾਈਏ ਵੀ 2022-23 ਦੇ ਲਾਗੇ ਛਾਗੇ ਬਹੁਤ ਵੱਡੀ ਗਿਣਤੀ ਦੇ ਵਿੱਚ ਜੋ ਲੋਕ ਆ ਉਹ ਅਮਰੀਕਾ ਦੇ ਵਿੱਚ ਆਏ ਸੀ, ਖਾਸ ਕਰਕੇ ਹਿਊਮਨਟੇਰੀਅਨ ਤੇ ਅਦਰ ਇਮੀਗ੍ਰੈਂਟਸ ਜੋ ਅਸਾਈਲਮ ਸੀਕਰਸ ਆ, ਪੈਰੋਲੀਜ਼ ਆ, TPS ਵਾਲੇ ਆ, ਇਲੀਗਲ ਐਂਟਰੈਂਸ ਆ, ਇਹ ਸਾਰਾ ਕੁਝ। ਸੋ TPS ਵੀ ਬਹੁਤ ਸਾਰੇ ਮੁਲਕਾਂ ਦਾ ਬੰਦ ਕਰ ਦਿੱਤਾ ਗਿਆ ਆ। ਜੀ ਸੋ ਅਲਟੀਮੇਟਲੀ ਜੋ ਲੋਕ ਬਾਹਰੋਂ ਆ ਰਹੇ ਆ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਘਟਣ ਜਾ ਰਹੀ ਹੈ। ਆਪਾਂ ਰੀਸੈਂਟਲੀ ਖਬਰ ਕੀਤੀ ਸੀ ਵੀ ਅਮਰੀਕਾ 'ਚ ਪਹਿਲੀ ਵਾਰ ਹੋਇਆ, ਆਈ ਥਿੰਕ 50 ਸਾਲ ਦੇ ਇਤਿਹਾਸ ਦੇ ਵਿੱਚ ਵੀ ਨੈਟ ਇਮੀਗ੍ਰੇਸ਼ਨ ਮਾਈਗ੍ਰੇਸ਼ਨ ਜਿਹੜੀ ਉਹ ਨੈਗੇਟਿਵ ਦੇ ਵਿੱਚ ਰਹੀ ਆ। ਸੋ ਇਮੀਗ੍ਰੇਸ਼ਨ ਕ੍ਰੈਕਡਾਊਨ, ਲੋਕਾਂ ਦਾ ਅਮਰੀਕਾ ਦੇ ਵਿੱਚ ਆਉਣਾ, ਬਾਰਡਰ ਜਿਹੜੇ ਉਹ ਸੀਲ ਹੋਣੇ, ਲੀਗਲ ਮਾਈਗ੍ਰੇਸ਼ਨ ਦੇ ਵਿੱਚ ਰੋਕਾਂ ਜਾਂ ਉਸ ਦੇ ਵਿੱਚ ਸਲੋ ਡਾਊਨ ਹੋਣਾ, ਇਹ ਸਾਰੇ ਜਿਹੜੇ ਕਾਰਨਾਂ ਦੇ ਨਾਲ ਕਰਕੇ ਜਿਹੜਾ ਆਪਾਂ ਇਹ ਨੈਟ ਮਾਈਗ੍ਰੇਸ਼ਨ ਓਵਰਆਲ ਜਿਹੜੀ ਉਹ ਥੱਲੇ ਨੂੰ ਜਾਂਦੀ ਦੇਖ ਰਹੇ ਹੈਗੇ ਆ।